ਜੇ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਵਿਵਾਦਿਤ ਮਸਲਾ ਜਿਹੜਾ ਉਹ ਰਿਹਾ ਸੀਗਾ। ਅਸਾਈਲਮ ਸੀਕਰਸ ਨੂੰ ਮੈਕਸੀਕੋ ਦੇ ਵਿੱਚ ਇੰਤਜ਼ਾਰ ਕਰਨ ਦੇ ਲਈ ਜਿਹੜਾ ਪਿਛਲੇ ਪ੍ਰਸ਼ਾਸਨ ਨੇ ਕੰਮ ਇਹ ਚਾਲੂ ਕੀਤਾ ਸੀਗਾ। ਫਿਰ ਨਵੇਂ ਪ੍ਰਸ਼ਾਸਨ ਆਇਆ, ਰਾਸ਼ਟਰਪਤੀ ਨੇ ਕਿਹਾ ਵੀ ਅਸੀਂ ਇਹ ਪਾਲਿਸੀ ਸਕ੍ਰੈਪ ਕਰਦੇ ਹਾਂ। ਫਿਰ ਉਸ ਚੀਜ਼ ਦੇ ਉਲਟ ਲਾ ਸੂਟ ਜਿਹੜੇ ਉਹ ਕੀਤੇ ਗਏ। ਆਲਦੋ ਕਈ ਜਣੇ ਇਹ ਕਹਿ ਰਹੇ ਆ ਵੀ ਇਸ ਪ੍ਰਸ਼ਾਸਨ ਦੀ ਵੀ ਇਸ ਚੀਜ਼ ਦੇ ਵਿੱਚ ਗਲਤੀ ਆ, ਇਹ ਕਹਿੰਦੇ ਹੋਰ ਸੀਗੇ, ਇਹਨਾਂ ਤੋਂ ਹੋਇਆ ਨਹੀਂ ਆ। ਕੀ ਇਹ ਸਿਰਫ ਲਾਸੂਟਸ ਕਰਕੇ ਇਹਨਾਂ ਦੇ ਹੱਥ ਵੱਜੇ ਸੀ ਜਾਂ ਵਾਕਿਆ ਇਸ ਪਾਲਿਸੀ ਨੂੰ ਇਹ ਹਟਾ ਸਕਦੇ ਸੀ? ਇਹਨਾਂ ਨੇ ਤਾਂ ਹੁਣ ਜਿਹੜਾ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਬਣੇ, ਆਪਾਂ ਦੱਸਿਆ ਕਿ ਪਹਿਲਾਂ ਹੀ ਉਹਨਾਂ ਨੇ ਆਉਂਦੇ ਸਾਰੀ ਅਨਾਉਂਸ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਦਾ ਸਿਸਟਮ ਇੱਦਾਂ ਦਾ ਬਣਾਉਣਾ ਕਿ ਲੋਕਾਂ ਨੂੰ ਥੋੜ੍ਹਾ ਯਕੀਨ ਹੋਵੇ ਯੂਐਸ ਦੀ ਇਮੀਗ੍ਰੇਸ਼ਨ ਦੇ ਉੱਤੇ। ਤੇ ਉਹਨਾਂ ਨੇ ਜਿਹੜਾ ਆਉਂਦੇ ਹੀ ਪਹਿਲਾਂ ਜਿਹੜਾ ਇਹ ਸੀਗਾ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਇਹਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਕਈ ਵਾਰੀ ਆਪਾਂ ਡਿਸਕਸ਼ਨ ਕੀਤੀ ਇਹਦੇ ਉੱਤੇ ਜੀ। ਤੇ ਬੜਾ ਟਾਈਮ ਨਹੀਂ ਲਵਾਂਗੇ ਆਡੀਅנס ਦਾ ਕਿ ਇਹ ਪ੍ਰੋਗਰਾਮ ਕੀ ਹੈ। ਇਨ ਸ਼ਾਰਟ ਇਹ ਪ੍ਰੋਗਰਾਮ ਇਹ ਸੀਗਾ ਕਿ ਉਹ ਕਹਿੰਦੇ ਸੀਗੇ ਕਿ ਟਰੰਪ ਨੇ ਇਦਾਂ ਦਾ ਤਰੀਕਾ ਬਣਾਇਆ ਸੀਗਾ ਕਿ ਲੋਕੀ ਇੱਥੇ ਸਿੱਧੇ ਆ ਨਾ ਸਕਣ, ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਵੇਟ ਕਰਨਾ ਪਵੇ। ਤੇ ਉੱਥੇ ਜਿਹੜੇ ਮੋਬਾਈਲ ਕੋਰਟਸ ਕਹਿ ਲਓ ਉਹਨਾਂ ਨੇ ਬਣਾਤੇ ਸੀਗੇ ਕਿ ਕਾਫੀ ਸਾਰੇ ਜੱਜ, ਜਿੱਦਾਂ 15-20 ਜੱਜ ਉੱਥੇ ਹੀ ਜਿਹੜੇ ਫੈਸਲੇ ਕਰਨ ਲੋਕਾਂ ਦੇ। ਪ੍ਰੋਬਲਮ ਇਹ ਪੈਂਦੀ ਸੀ ਕਿ ਲਾਇਰਸ ਉੱਥੇ ਹੁੰਦੇ ਨਹੀਂ ਸੀਗੇ ਜਿਹੜੇ ਸਹੀ ਇਮੀਗ੍ਰੇਸ਼ਨ ਲਾਇਰ ਆ। ਤੇ ਕਾਫੀ ਸਾਰੇ ਜਿਹੜੇ ਸੀਨੀਅਰ ਇਮੀਗ੍ਰੇਸ਼ਨ ਲਾਇਰ ਸੀਗੇ, ਕਾਫੀ ਸਾਰੇ ਸਾਡੇ ਕੋਲੀਗ ਕੋਵਰਕਰਸ ਵੀ ਜਿਹੜੇ ਸੀਗੇ ਉਹ ਉੱਥੇ ਬਾਰਡਰ ਤੇ ਜਾਂਦੇ ਸੀਗੇ ਫ੍ਰੀ ਦੇ ਵਿੱਚ ਜਾ ਕੇ, ਲੋਕਾਂ ਨੂੰ ਉੱਥੇ ਕੈਂਪ ਕੁੰਪ ਲਾ ਕੇ ਉਹਨਾਂ ਦੀ ਹੈਲਪ ਕਰਦੇ ਸੀਗੇ। ਪਰ ਇਹ ਲਾਇਰਸ ਇੱਦਾਂ ਦੇ ਘੱਟ ਹੀ ਹੁੰਦੇ ਨੇ ਜਿਹੜੇ ਕਹਿ ਲਓ ਕਿ ਆਪਣਾ ਪ੍ਰੈਕਟਿਸ ਛੱਡ ਕੇ ਜਾਂਦੇ ਨੇ, ਹਨਾ। ਤੇ ਇਹਨਾਂ ਫਿਰ ਉੱਥੇ ਕਹਿ ਲਓ ਰੈਪਰੈਜ਼ੈਂਟੇਸ਼ਨ ਨਹੀਂ ਸੀਗੀ। ਸੋ ਬਾਈਡਨ ਨੇ ਆਉਂਦੇ ਹੀ ਜਿਹੜੇ ਇਹ ਪ੍ਰੋਗਰਾਮ ਸੀਗਾ ਸਕ੍ਰੈਪ ਕਰਤਾ। ਪਰ ਆਪਾਂ ਦੇਖਿਆ ਕਿ ਜਿਹੜੀ ਸਟੇਟ ਆਫ ਟੈਕਸਸ ਹੈਗੀ ਆ, ਉੱਥੇ ਓਬਵੀਅਸਲੀ ਪੋਲੀਟਿਕਸ ਦਾ ਗਾੜਾ, ਸਭ ਤੋਂ ਜ਼ਿਆਦਾ ਸੀਟਾਂ ਰਿਪਬਲਿਕਨ ਦੀਆਂ ਉੱਥੇ ਆ। ਸੋ ਟੈਕਸਸ ਤੇ ਮਿਸੂਰੀ ਨੇ, ਸਟੇਟ ਆਫ ਮਿਸੂਰੀ ਨੇ ਇੱਕ ਲਾਅਸੂਟ ਫਾਈਲ ਕੀਤਾ ਕਿ ਇਹ ਜਿਹੜਾ ਬਾਈਡਨ ਨੇ ਜਿਹੜੀ ਇਹ ਪਾਲਿਸੀ ਕੈਂਸਲ ਕੀਤੀ ਹੈ, ਇਹ ਸਹੀ ਤਰੀਕੇ ਨਾਲ ਕੀਤੀ ਨਹੀਂ, ਇਦਾਂ ਇਹ ਕਰ ਨਹੀਂ ਸਕਦਾ। ਤੇ ਉਹ ਜਿਹੜੀ ਸਟੇਟ ਆਫ ਟੈਕਸਸ ਆ ਉਹ ਲਾਅਸੂਟ ਜਿੱਤ ਵੀ ਗਈ ਹੈ। ਤੇ ਉਹਨਾਂ ਨੂੰ ਫਿਰ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਕਹਿ ਲਓ ਇੱਕ ਤਰ੍ਹਾਂ ਉਹਨਾਂ ਨੂੰ ਫੋਰਸਫੁਲੀ ਇਹ ਜਿਹੜਾ ਪ੍ਰੋਗਰਾਮ ਆ ਇਹ ਅੱਗੇ ਵਧਾਉਣਾ ਪਿਆ, ਕਿਉਂਕਿ ਕੋਰਟ ਦੀ ਗੱਲ ਸਾਰਿਆਂ ਨੂੰ ਮੰਨਣੀ ਪੈਂਦੀ ਆ। ਸੋ ਕੋਰਟ ਤੋਂ ਵੱਡਾ ਕੋਈ ਨਹੀਂ ਹੈਗਾ। ਸੋ ਬਾਈਡਨ ਹੋਣਾ ਨੇ ਫਿਰ ਰਿਲੈਕਟੈਂਟਲੀ ਕਹਿ ਲਓ ਤੁਸੀਂ, ਉਹਨਾਂ ਨੂੰ ਪਾਲਿਸੀ ਨਾਲ ਐਗਰੀ ਕਰਨਾ ਪਿਆ। ਤੇ ਇਹਦੇ ਵਿੱਚ ਫਿਰ ਇਹ ਵੀ ਇੱਕ ਰਿਕੁਆਇਰਮੈਂਟ ਸੀ ਕਿ ਮੈਕਸੀਕੋ ਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹਨਾਂ ਤੇ ਵੀ ਇਹਨਾਂ ਨੂੰ ਐਗਰੀ ਕਰਨਾ ਪਊਗਾ। ਠੀਕ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੀ ਹੈ ਕਿ ਸਾਨੂੰ ਐਗਰੀ ਤੇ ਕਰਨਾ ਪੈਣਾ, ਪਰ ਆਪਾਂ ਉਸ ਤਰੀਕੇ ਨਾਲ ਐਗਰੀ ਕਰਾਂਗੇ ਜਿਹਦੇ ਵਿੱਚ ਕਿ ਜ਼ਿਆਦਾ ਇਮੀਗ੍ਰੈਂਟਸ ਨੂੰ ਵੀ ਨੁਕਸਾਨ ਨਾ ਹੋਵੇ। ਪਰ ਨੁਕਸਾਨ ਇਹਦੇ ਵਿੱਚ ਇਮੀਗ੍ਰੈਂਟਸ ਨੂੰ ਕਾਫੀ ਹੋਇਆ, ਆਲਰੇਡੀ ਹੋਣਾ ਵੀ ਆ। 70,000 ਜਿਹੜੇ 70,000 ਦੇਖ ਲਓ ਕਿੱਡਾ ਵੱਡਾ ਨੰਬਰ ਹੈ। 70,000 ਜਿਹੜੇ ਅਸਾਈਲਮ ਸੀਕਰ ਸੀਗੇ, ਟਰੰਪ ਨੇ ਉਹਨਾਂ ਨੂੰ ਟੰਗੀ ਰੱਖਿਆ। ਤੇ ਜਦੋਂ ਦਾ ਇਹ ਪ੍ਰੋਗਰਾਮ ਬਣਿਆ, ਕਾਫੀ ਜਿਹੜਾ ਕਹਿ ਲਓ ਕਿ ਨੰਬਰ ਆਫ ਇਲੀਗਲ ਜਿਹੜੀ ਬਾਰਡਰ ਕ੍ਰਾਸਿੰਗ ਸੀਗੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਡਿਕਲਾਈਨ ਆਇਆ। ਕਿਉਂਕਿ ਉਹਨਾਂ ਨੂੰ ਜਦੋਂ ਅੰਦਰ ਨਹੀਂ ਆਉਣ ਦਿੱਤਾ ਜਾਂਦਾ, ਮੈਕਸੀਕੋ ਦੇ ਵਿੱਚ ਹੀ ਰੱਖਣਾ, ਉੱਥੇ ਹੀ ਕਰਨਾ, ਤਾਂ ਉਹਨਾਂ ਦਾ ਮਕਸਦ ਜਿਹੜਾ ਉਹ ਹੱਲ ਨਹੀਂ ਹੁੰਦਾ। ਕਿਉਂਕਿ ਮੈਕਸੀਕੋ ਦੇ ਵਿੱਚ ਆਲਰੇਡੀ ਕਾਫੀ ਜ਼ਿਆਦਾ ਵਾਇਲੈਂਸ ਸੀਗਾ, ਕ੍ਰਾਈਮ ਸੀਗਾ। ਉੱਥੇ ਲੀਗਲ ਆਬਸਟੈਕਲ ਬਹੁਤ ਜ਼ਿਆਦਾ ਸੀਗੇ, ਲਾਇਰਸ ਨੂੰ ਐਕਸੈਸ ਨਹੀਂ ਸੀਗਾ ਕਲਾਇੰਟਸ ਨੂੰ। ਤੇ ਕਾਫੀ ਸਾਰੇ ਕੇਸ ਕਹਿ ਲਓ ਥੱਲੇ ਹੀ ਖਰਾਬ ਹੋ ਜਾਂਦੇ ਸੀਗੇ। ਸੋ ਉਹਦੇ ਕਰਕੇ ਕੇਸ ਡਿਨਾਈ ਵੀ ਕਾਫੀ ਜ਼ਿਆਦਾ ਹੋਏ। ਤੇ ਹੁਣ ਜਿਹੜਾ ਇਹ ਨਵਾਂ ਫਿਰ ਜਿਹੜਾ ਹੁਣ ਲਾਅਸੂਟ ਜਿੱਤੀ ਹੈ ਟੈਕਸਸ, ਇਹਦੇ ਕਰਕੇ ਜਿਹੜੇ ਹੁਣ 7 ਜਗ੍ਹਾਵਾਂ ਯੂਐਸ ਦੇ ਵਿੱਚ ਹੈਗੀਆਂ, ਸੈਨ ਡਿਏਗੋ ਵਾਲੀ ਜਿਹੜੀ ਡਿਟੈਂਸ਼ਨ ਫੈਸਿਲਿਟੀ ਹੈ, ਕਲੈਕਸੀਕੋ ਵਾਲੀ, ਨੋਗੈਲਸ ਵਾਲੀ, ਐਰੀਜ਼ੋਨਾ ਵਾਲੀ, ਤੇ ਟੈਕਸਸ ਦੇ ਵਿੱਚ ਜਿਹੜੀ ਈਗਲ ਪਾਸ, ਐਲ ਪਾਸੋ, ਲਰੇਡੋ ਤੇ ਬਰਾਊਨਸਵਿਲ, ਇਹ ਜਿਹੜੇ ਸ਼ਹਿਰ ਦੇ ਜਿੰਨੇ ਵੀ ਜਿਹੜੇ ਕੈਂਪ ਹੈਗੇ ਨੇ ਜਿੱਥੇ ਲੋਕੀ ਆਉਂਦੇ ਨੇ, ਇਹ ਜਿਹੜੇ 7 ਡਿਟੈਂਸ਼ਨ ਫੈਸਿਲਿਟੀਆਂ 'ਚ ਉਹਨਾਂ ਨੇ ਹੁਣ ਲੋਕਾਂ ਨੂੰ ਕਹਿੰਦੇ ਦੁਬਾਰਾ ਵਾਪਸ ਜਿਹੜਾ ਹੈਗਾ ਮੈਕਸੀਕੋ ਲੈ ਕੇ ਜਾਣਾ ਤੇ ਉੱਥੇ ਰੱਖਣਾ, ਤੇ ਉੱਥੋਂ ਦੀ ਉਹਨਾਂ ਨੂੰ ਕੇਸ ਕਰਨੇ ਪੈਣੇ ਆ। ਸੋ ਇਹ ਆંકੜਾ ਜਿਹੜਾ ਤੁਸੀਂ ਇਹ 70,000 ਸਾਰੇ ਜਾਣੇ ਰਾਈਟ ਨਾਓ ਇੱਧਰ ਆ ਗਏ ਸੀ, ਇਹਨਾਂ ਨੂੰ ਹੁਣ ਵਾਪਸ ਉੱਥੇ ਘੱਲਿਆ ਜਾਊਗਾ ਜਾਂ ਆਲਰੇਡੀ 70,000 ਉੱਧਰ ਇੰਤਜ਼ਾਰ ਕਰ ਹੀ ਰਹੇ ਹੈਗੇ ਆ? 70,000 ਆਲਰੇਡੀ ਵਿੱਚੋਂ ਇੰਤਜ਼ਾਰ ਕਰ ਹੀ ਰਹੇ ਨੇ, ਤੇ ਕਈ ਜਿਹੜੇ ਹੋਰ ਉਹਨਾਂ ਨੇ ਸ਼ਾਰਟ ਲਿਸਟ ਕੀਤੇ ਨੇ ਕਿ ਇਹ ਭੇਜਣੇ ਨੇ। ਸੋ 70,000 ਜਿਹੜੇ ਕਹਿ ਲਓ ਕੁੱਲ ਮਿਲਾ ਕੇ ਪਾਲਿਸੀ ਨਾਲ ਲੋਕ ਜਿਹੜੇ ਆ ਅਫੈਕਟ ਹੋ ਗਏ। ਸੋ ਮੈਕਸੀਕੋ ਦੇ ਉੱਤੇ ਵੀ ਕਾਈਂਡ ਆਫ ਚਲੋ ਇਹ ਭਾਰ ਉਹਨਾਂ ਲਈ ਵੀ ਹੈਗਾ ਆ, ਸੋ ਤਾਂ ਹੀ ਉਹਨਾਂ ਨੇ ਰਿਕੁਆਇਰਮੈਂਟਾਂ ਵੀ ਰੱਖੀਆਂ ਹੋਣੀਆਂ ਵੀ ਆਹ ਚੀਜ਼ਾਂ ਤੁਹਾਨੂੰ ਜਿਹੜੀਆਂ ਕਰਨੀਆਂ ਪੈਣਗੀਆਂ। ਸੋ ਉਹਨਾਂ ਨੇ ਕੀ ਰਿਕੁਆਇਰਮੈਂਟ ਕਹੀਆਂ ਹੈ ਜਿਹੜੇ ਅਸਾਈਲਮ ਸੀਕਰਸ ਆ ਉਹਨਾਂ ਦੇ ਲਈ? ਜੀ, ਸਭ ਤੋਂ ਪਹਿਲਾਂ ਤਾਂ ਉਹਦੀ ਰਿਕੁਆਇਰਮੈਂਟ ਹੈ ਕਿ ਉਹਨਾਂ ਨੇ ਪੈਸੇ ਮੰਗੇ ਆ ਕਿ ਇਹ ਸਾਰਾ ਪ੍ਰੋਗਰਾਮ ਇਹਨੂੰ ਕਰਨ ਲਈ ਪੈਸੇ ਚਾਹੀਦੇ ਨੇ, ਪੈਸੇ ਫੰਡਿੰਗ ਚਾਹੀਦੀ ਉਹਨਾਂ ਨੂੰ। ਸੋ ਜਿਹੜੀ ਮੈਕਸੀਕੋ ਦੀ ਫੋਰਨ ਰਿਲੇਸ਼ਨ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਕਿ ਹਿਊਮੈਨਿਟੇਰੀਅਨ ਰੀਜ਼ਨ ਕਰਕੇ ਸਾਨੂੰ ਜਿਹੜੀ ਇਹ ਟੈਂਪਰੇਰੀ ਸਟੇ ਦੇਣੀ ਪੈਣੀ ਹੈ। ਤੇ ਸ਼ਰਤਾਂ ਉਹਨਾਂ ਨੇ ਇਹ ਰੱਖੀਆਂ ਕਿ ਸਾਰਿਆਂ ਨੂੰ ਜਿਹੜੀ COVID-19 ਵੈਕਸੀਨੇਸ਼ਨ ਲੱਗਣੀ ਜ਼ਰੂਰੀ ਹੈ, ਕਿ ਆਪਾਂ ਨਹੀਂ ਚਾਹੁੰਦੇ ਕਿ
ਬਿਨਾਂ ਕੋਵਿਡ ਵੈਕਸੀਨ ਦੇ ਤੁਸੀਂ ਸਾਡੇ ਦੇਸ਼ 'ਚ ਭੇਜ ਦਿਓ। ਤੇ ਫਿਰ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਨੂੰ ਕੋਈ ਨਾ ਕੋਈ ਇੱਦਾਂ ਦਾ ਹੀਲਾ ਵਸੀਲਾ ਕਰਨਾ ਪੈਣਾ ਜਿਹਦੇ ਵਿੱਚ ਕਿ ਲਾਇਰ ਦੀ ਫੈਸਿਲਿਟੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣ ਉੱਥੇ ਲੋਕਾਂ ਨੂੰ, ਕਿਉਂਕਿ ਮੈਕਸੀਕੋ ਦੇ ਜਿਹੜੇ ਲਾਇਰ ਆ ਉਹ ਤਾਂ ਅਸਾਈਲਮ ਹੁਣ ਕਰ ਨਹੀਂ ਸਕਦੇ ਹੈ ਨਾ। ਤੇ ਦੂਜੀ ਉਹਨਾਂ ਨੇ ਸ਼ਰਤ ਇਹ ਰੱਖੀ ਹੈ ਕਿ ਜਿਹੜਾ ਕੇਸ ਹੈ ਇਹਨਾਂ ਨੂੰ ਲਟਕਾਉਣਾ ਨਹੀਂ ਤੁਸੀਂ, ਇਹਨਾਂ ਨੂੰ ਛੇਤੀ ਇਹਨਾਂ ਦੇ ਫੈਸਲੇ ਕਰਨੇ ਨੇ। ਤੇ ਜ਼ਿਆਦਾਤਰ ਸੋ ਇਹਦੇ ਵਿੱਚ ਜਿਹੜੇ ਮੈਕਸੀਕੋ ਦੇ ਲੋਕ ਆ ਉਹ ਐਗਜ਼ੈਂਪਟ ਆ, ਮਤਲਬ ਇਹ ਨਹੀਂ ਕਿ ਮੈਕਸੀਕੋ ਵਾਲਿਆਂ ਨੇ ਅਸਾਈਲਮ ਕੀਤਾ ਉਹਨੂੰ ਵੀ ਫੜ ਲੈਣਾ, ਸਿਰਫ ਜਿਹੜੇ ਮੈਕਸੀਕਨ ਸਿਟੀਜ਼ਨ ਆ ਉਹ ਆ ਸਕਦੇ ਆ। ਬਾਕੀ ਸਾਰੇ ਜਿਹੜੇ ਲੋਕ ਆ ਇਨਕਲੂਡਿੰਗ ਆਪਣੇ ਇੰਡੀਆ ਤੋਂ ਵੀ ਜਿਹੜੇ ਲੋਕੀ ਆਉਂਦੇ ਆ ਉਹਨਾਂ ਨੂੰ ਵੀ ਫੋਰਸ ਕੀਤਾ ਜਾ ਸਕਦਾ ਕਿ ਉਹ ਮੈਕਸੀਕੋ ਬਹਿ ਕੇ ਹੀ ਉਹਨਾਂ ਨੂੰ ਆਪਣਾ ਅਸਾਈਲਮ ਜਿਹੜਾ ਉਹ ਕੇਸ ਫਾਈਟ ਕਰਨਾ ਪੈ ਸਕਦਾ। ਸੋ ਇਹਦੀ ਵੇਟ ਕਰੋ। ਹੁਣ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਇੰਡੀਆ ਦੇ ਵਿੱਚ ਏਜੰਟਸ ਵਗੈਰਾ ਝੂਠ ਸੱਚ ਬਹੁਤ ਬੋਲ ਦਿੰਦੇ ਨੇ, ਬਾਰਡਰ ਖੁੱਲ ਠੀਕ ਗਿਆ, ਹੈ। ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਸੋ ਇਹ ਹੁਣ ਜਿਹੜੀ ਸਿਚੁਏਸ਼ਨ ਆ ਥੋੜੀ ਜਿਹੀ ਕੰਪਲੈਕਸ ਬਣ ਸਕਦੀ ਆ। ਅਜੇ ਇਹ ਤਾਂ ਸੋਮਵਾਰ ਤੋਂ ਉਹਨਾਂ ਨੇ ਸ਼ੁਰੂ ਕਰਨਾ, ਸੋ ਸਾਨੂੰ ਪੂਰੀ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਆ। ਅਗੇਨ ਉਹੀ ਜਿਹੜੀ ਟਿਕਟੌਕ ਵਗੈਰਾ ਵੀਡੀਓ ਥੋੜਾ ਬਚ ਕੇ ਦੇਖੋ, ਜੋ ਵੀ ਡਿਵੈਲਪਮੈਂਟ ਹੋਊਗੀ ਆਪਾਂ ਤੁਹਾਨੂੰ ਦੱਸਾਂਗੇ। ਸੋ ਫਿਲਹਾਲ ਇਹ ਮੰਡੇ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਿਹਾ। ਤੇ ਮੈਕਸੀਕੋ ਨੇ ਠੀਕ ਹੈ। ਕਿਹਾ ਕਿ ਹਰੇਕ ਜਿਹੜਾ ਤੁਸੀਂ ਕਲਾਇੰਟ ਉੱਥੇ ਹੈਗਾ ਉਹਨੂੰ ਇੱਕ ਅਟਰਨੀ ਦੀ ਹੀਅਰਿੰਗ ਇੱਕ ਜ਼ਰੂਰ ਦੇਣੀ ਹੈ, ਤੇ ਵੀਡੀਓ ਤੇ ਫੋਨ ਰਾਹੀਂ ਉਹਨਾਂ ਨੂੰ ਤੁਹਾਨੂੰ ਐਕਸੈਸ ਜਿਹੜਾ ਉਹ ਦੇਣਾ ਪੈਣਾ। ਤੇ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਐਕਸੈਪਸ਼ਨ ਉਹਨਾਂ ਨੇ ਕਾਫੀ ਜ਼ਿਆਦਾ ਕ੍ਰੀਏਟ ਕੀਤੀਆਂ ਸੀਗੀਆਂ ਪਹਿਲਾਂ ਵੀ। ਟਰੰਪ ਠੀਕ ਹੈ। ਆਉਂਦੇ ਨਹੀਂ ਸੀ, ਪਰ ਬਾਈਡਨ ਹੁਣਾਂ ਨੇ ਸਪੈਸ਼ਲੀ ਕਿਹਾ ਸੀਗਾ ਕਿ ਜਿਹੜੇ ਵੀ ਅਨਕੰਪਨੀਡ ਬੱਚੇ ਆਉਂਦੇ ਆ, ਮਾਈਨਰ ਆਉਂਦੇ ਆ, ਪ੍ਰੈਗਨੈਂਟ ਵੂਮਨ ਜਿਹੜੀਆਂ ਆਉਂਦੀਆਂ, ਜਾਂ ਕਿਸੇ ਨੂੰ ਕੋਈ ਫਿਜ਼ੀਕਲ ਡਿਸੇਬਿਲਿਟੀ ਆ ਜਾਂ ਮੈਂਟਲੀ ਲੋਕੀ ਆ, ਜਾਂ ਜਿਹੜੇ ਜ਼ਿਆਦਾ ਉਮਰ ਵਾਲੇ ਆ, ਇਹਨਾਂ ਨੇ ਡਿਫਾਈਨ ਨਹੀਂ ਕੀਤਾ ਬਜ਼ੁਰਗ ਬੰਦਾ ਕੋਈ ਜਾਂ ਕੋਈ ਨੇਟਿਵ ਬੰਦਾ ਆ, LGBTQ ਕਮਿਊਨਿਟੀ ਜਿਹੜੇ ਉਹ ਵਾਲੇ ਉਹਨਾਂ ਦੇ ਅਸਾਈਲਮ ਆ। ਉਹ ਜਿਹੜੇ ਲੋਕੀ ਹੈਗੇ ਉਹਨਾਂ ਨੂੰ ਉਹ ਕਹਿੰਦੇ ਕਿ ਆਪਾਂ ਮੈਕਸੀਕੋ 'ਚ ਨਹੀਂ ਰੱਖਣਾ ਉਹਨਾਂ ਨੂੰ, ਕਿਉਂਕਿ ਆਲਰੇਡੀ ਬਹੁਤ ਪ੍ਰੋਬਲਮ, ਆਲਰੇਡੀ ਬਹੁਤ ਜ਼ਿਆਦਾ ਟਰਾਮਾ, ਤੇ ਉਹਨਾਂ ਨੂੰ ਆਪਾਂ US ਦੇ ਵਿੱਚ ਆਉਣ ਦੇਣਾ। ਤੇ ਇਹਦੀ ਹੋਰ ਫਿਰ ਸ਼ਰਤ ਇਹ ਹੈ ਕਿ ਜਿਹੜੇ ਅਡਲਟਸ ਹੈਗੇ ਆ, ਕਿਉਂਕਿ ਹੁਣ ਇੰਨਾ ਇਨਫਰਾਸਟ੍ਰਕਚਰ ਤਾਂ ਉੱਥੇ ਹੈ ਨਹੀਂ ਹਸਪਤਾਲ ਕੀ 2-2 ਵਾਰੀ ਵੈਕਸੀਨ 3-3 ਵਾਰੀ ਦਿਓ। ਸੋ ਜਿੰਨੇ ਵੀ ਅਡਲਟ ਬੰਦੇ ਆ ਉਹਨਾਂ ਨੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲਾਣੀ ਆ। ਤੇ ਜਿਹੜੇ ਵੀ ਆਪਣੇ ਬੱਚੇ ਆਉਂਦੇ ਆ ਜਿਹਨਾਂ ਨੂੰ ਉਹ ਇਹ ਡਿਸਾਈਡ ਕਰਦੇ ਆ ਕਿ ਇਹਨਾਂ ਨੂੰ ਆਪਾਂ ਬਾਅਦ 'ਚ ਛੱਡ ਦੇਣਾ, ਪਹਿਲਾਂ ਉਹਨਾਂ ਨੂੰ ਇੱਕ ਸਿੰਗਲ ਫਾਈਜ਼ਰ ਦਾ ਸ਼ਾਟ ਉੱਥੇ ਮੈਕਸੀਕੋ ਦੇ ਵਿੱਚ ਮਿਲੂਗਾ, ਤੇ ਦੂਜਾ ਸ਼ਾਟ ਉਹਨਾਂ ਨੂੰ ਜਦੋਂ ਉਹ US ਦੇ ਵਿੱਚ ਰਿਲੀਜ਼ ਕਰ ਦਿੰਦੇ ਆ ਉੱਥੇ ਆ ਕੇ ਲੱਗੂਗਾ। ਤੇ ਮੈਕਸੀਕੋ ਨੇ ਕਿਹਾ ਕਿ ਤੁਸੀਂ ਜਿਹੜਾ 180 ਦਿਨਾਂ 6 ਮਹੀਨਿਆਂ ਦੇ ਵਿੱਚ ਇਹ ਜਿਹੜੇ ਕੇਸ ਆ ਉਹ ਡਿਸਾਈਡ ਕਰਨੇ ਆ। ਇਹ ਮੁਸ਼ਕਿਲ ਲੱਗਦਾ 6 ਮਹੀਨਿਆਂ 'ਚ, ਤੇ ਇੱਥੇ ਇਹਨਾਂ ਦੀ ਮਾਸਟਰ ਨਹੀਂ ਪੈਂਦੀ ਹੈ, ਇਹਨਾਂ ਕੋਲ ਆਪ ਨਹੀਂ ਇੱਥੇ ਕਰ ਹੁੰਦਾ, ਉੱਥੇ ਤਾਂ ਪਤਾ ਨਹੀਂ ਜੀ। ਇਹਨਾਂ ਨੇ ਕਿੱਦਾਂ ਕਰਨੇ ਆ। ਜੀ। ਤੇ ਬਾਕੀ ਜਿਹੜੇ 22 ਇਮੀਗ੍ਰੇਸ਼ਨ ਜੱਜ ਇਹਨਾਂ ਨੇ 22 ਇਮੀਗ੍ਰੇਸ਼ਨ ਜੱਜ ਉੱਥੇ ਤੈਨਾਤ ਕੀਤੇ ਜਿਹੜੇ ਆਹ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਇਨਫੋਰਸ ਕਰੂਗੇ, ਤੇ ਉੱਥੇ ਜਿਹੜੇ ਮੋਬਾਈਲ ਟੈਂਟਾਂ ਟੂਟਾਂ 'ਚ ਜਿਹੜੇ ਕੋਰਟ ਲੱਗਦੇ ਆ ਉਹਦੇ ਵਿੱਚ ਇਹ ਜਿਹੜੇ ਫਟਾਫਟ ਕਹਿ ਲਓ ਫੈਸਲੇ ਲਊਗੇ। ਤੇ ਜੀ। ਇਹਦੇ ਵਿੱਚ ਇੱਕ ਉਹਨਾਂ ਨੇ ਹੋਰ ਚੀਜ਼ ਉਹਨਾਂ ਨੇ ਐਡ ਕੀਤੀ ਹੈ ਕਿ ਉਹ ਹੁਣ ਸਪੈਸ਼ਲੀ ਜਿਹੜੇ ਇਹ ਗੱਲ ਧਿਆਨ ਨਾਲ ਸੁਣਿਓ, ਹੁਣ ਪਤਾ ਨਹੀਂ ਇਹ ਕਿੱਧਰ ਨੂੰ ਗੱਲ ਜਾਣੀ ਆ, ਪਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਜਿਹੜੇ ਵੀ ਇਮੀਗ੍ਰੈਂਟ ਆ ਉਹਨਾਂ ਨੂੰ ਇਹ ਜ਼ਰੂਰ ਪੁੱਛਣਾ ਕਿ ਤੁਹਾਨੂੰ ਮੈਕਸੀਕੋ ਦੇ ਵਿੱਚ ਰੁਕਣ ਤੇ ਕੋਈ ਖਤਰਾ ਤਾਂ ਨਹੀਂ ਹੈਗਾ। ਸੋ ਜੇ ਤੁਹਾਨੂੰ ਮੈਕਸੀਕੋ ਦੇ ਵਿੱਚ ਖਤਰਾ, ਜੇ ਤੁਹਾਡੇ ਨਾਲ ਉੱਥੇ ਕੁਝ ਹੋਇਆ, ਤੁਹਾਨੂੰ ਕੋਈ ਤੰਗੀ ਆਈ ਆ, ਤੁਹਾਨੂੰ ਕਿਸੇ ਗੈਂਗ ਨੇ ਧਮਕੀ ਲਾਈ ਆ, ਕਿਸੇ ਏਜੰਟ ਨੇ ਧਮਕੀ ਲਾਈ ਆ, ਤਾਂ ਹੂੰ। ਤੁਹਾਨੂੰ ਉਹ ਜਿਹੜੀ ਆਪਣੀ ਇਹ ਨਹੀਂ ਹੁਣ ਮੈਂ ਕਹਿ ਰਿਹਾ ਕਿ ਤੁਸੀਂ ਝੂਠ ਬੋਲੋ, ਪਰ ਜੇ ਤੁਹਾਡੇ ਨਾਲ ਕੋਈ ਇਦਾਂ ਦਾ ਕੁਝ ਹੋਇਆ, ਤੁਸੀਂ ਉਹ ਆਪਣਾ ਪੁਆਇੰਟ ਉੱਥੇ ਰੱਖ ਸਕਦੇ ਆ ਕਿ ਕਿੱਥੋਂ ਤੁਹਾਨੂੰ ਖਤਰਾ, ਕਿਉਂ ਖਤਰਾ, ਕੀ ਧਮਕੀ ਆ, ਕਿਉਂ ਤੁਸੀਂ ਮੈਕਸੀਕੋ ਦੇ ਵਿੱਚ ਨਹੀਂ ਰੁਕ ਸਕਦੇ, ਤੇ ਕਿਉਂ ਤੁਹਾਨੂੰ ਅਮਰੀਕਾ ਭੇਜਿਆ ਜਾਵੇ। ਤੇ ਫਿਰ ਜਿਹੜਾ ਆ ਜਿਹੜੀ ਐਕਸੈਪਸ਼ਨ ਆ, ਜੇ ਤੁਸੀਂ ਆਹ ਵਾਲੀ ਐਕਸੈਪਸ਼ਨ ਕਲੇਮ ਕਰਦੇ ਆ, ਤੇ ਤੁਹਾਨੂੰ ਉਹ ਸਕਰੀਨ ਕਰਕੇ 24 ਘੰਟੇ ਤੁਹਾਨੂੰ ਦੇਊਗੇ ਕਿ ਆਪਣਾ ਅਟਰਨੀ ਤੇ ਰਿਪਰੈਜ਼ੈਂਟੇਟਿਵ ਲੱਭੋ US ਦੇ ਵਿੱਚ, ਤੇ ਫਿਰ ਮੋਬਾਈਲ ਫੋਨ ਰਾਹੀਂ ਜਾਂ ਆਪਣਾ ਵੀਡੀਓ ਦੇ ਰਾਹੀਂ ਹੀਅਰਿੰਗ ਤੁਹਾਡੀ ਹੋ ਸਕਦੀ ਹੈ। ਤੇ ਪੋਸੀਬਿਲਿਟੀ ਹੈਗੀ ਹੈ ਕਿ ਉਹ ਤੁਹਾਨੂੰ ਮੈਕਸੀਕੋ ਦੇ ਵਿੱਚ ਡੱਕਣ ਦੀ ਬਜਾਏ ਅਮਰੀਕਾ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦੇਣ। ਓਕੇ, ਸੋ ਇਹ ਇੱਕ ਬਹੁਤ ਵੱਡੀ ਇੱਕ ਹਿਸਾਬ ਦੇ ਨਾਲ ਐਕਸੈਪਸ਼ਨ ਜਿਹੜੀ ਹੋਊਗੀ, ਜਿੱਦਾਂ ਤੁਸੀਂ ਕਿਹਾ ਵੀ ਇਹ ਸੋਮਵਾਰ ਤੋਂ ਚਾਲੂ ਹੋਣੀ, ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਨੂੰ ਥੋੜ੍ਹੀ ਕਲੈਰਿਟੀ ਜਿਹੜੀ ਉਹ ਰਹੂਗੀ ਵੀ ਕਿਸ ਤਰੀਕੇ ਦੇ ਨਾਲ ਆ। ਹੁਣ ਜਿਹੜੇ ਮੰਨ ਲਓ ਆਲਰੇਡੀ ਇੱਥੇ ਹੈਗੇ ਆ, ਹੁਣ ਰਿਮੇਨ ਇਨ ਮੈਕਸੀਕੋ ਪਾਲਿਸੀ ਆ, ਜਦੋਂ ਕੁਛ ਕਿਹਾ ਵੀ ਜਿਹੜੇ 70,000 ਦੇ ਵਿੱਚੋਂ ਕੁਛ ਲੋਕਾਂ ਨੂੰ ਇਹਨਾਂ ਨੇ ਵਾਪਸ ਉੱਧਰ ਨੂੰ ਵੀ ਜਿਹੜਾ ਉਹ ਘੱਲ ਦੇਣਾ। ਮੰਨ ਲਓ ਜਿਨ੍ਹਾਂ ਦੀ ਕੋਈ ਹੀਅਰਿੰਗ ਆ ਜਾਂ ਬੌਂਡ ਲੱਗਾ ਆ ਜਾਂ ਕੁਛ ਲੱਗਾ ਆ, ਕਿ ਉਹਨਾਂ ਦੇ ਉੱਤੇ ਵੀ ਇਹ ਗਾਜ ਡਿੱਗ ਸਕਦੀ ਆ ਕਿ ਜਿਹੜੇ ਹੁਣ ਆ ਗਏ ਆ ਵੀ ਉਹ ਵਿਚਾਰੇ ਜਿਹੜੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇੱਕ ਮੌਕਾ ਮਿਲ ਜਾਊਗਾ ਅਮਰੀਕਾ ਦੇ ਵਿੱਚ ਛੱਡਣ ਦਾ ਉਹਨਾਂ ਨੂੰ? ਨਹੀਂ, ਜਿਹੜੇ ਇੱਕ ਵਾਰੀ ਰਿਲੀਜ਼ ਕਰਤੇ ਉਹ ਤਾਂ ਰਿਲੀਜ਼ ਕਰਤੇ, ਉਹ ਤਾਂ ਆਲਰੇਡੀ US ਸੋਇਲ 'ਚ ਆ। ਇਹ ਪ੍ਰੋਗਰਾਮ ਦਾ ਠੀਕ ਇਹਨਾਂ ਹੈ। ਦਾ ਮਕਸਦ ਆਪਣਾ ਇਹ ਸੀਗਾ ਕਿ ਇਹਨਾਂ ਨੇ ਹੈਲਥ ਕੰਸਰਨ ਸਾਈਡ ਕੀਤੇ ਸੀਗੇ ਕੋਵਿਡ ਵਾਲੇ। ਫਿਰ ਇਹਨਾਂ ਨੇ ਕਿਹਾ ਸੀ ਸਾਡੇ ਰਸ਼ ਬਹੁਤ, ਆਪਾਂ ਪ੍ਰੋਸੈਸ ਨਹੀਂ ਕਰ ਸਕਦੇ, ਸਾਡੇ ਇਨਫ ਸਟਾਫਿੰਗ ਨਹੀਂ ਹੈਗੀ ਆ, ਸਾਡੇ ਕੋਲ ਇਨਫ ਰਿਸੋਰਸਿਸ ਨਹੀਂ ਹੈਗੇ। ਸੋ ਜਿਹਨਾਂ ਨੂੰ ਆਲਰੇਡੀ ਬੌਂਡ ਪੈ ਗਿਆ, ਜਿਹੜੇ ਛੱਡਤੇ ਉਹਨਾਂ ਨੂੰ ਨਹੀਂ ਇਹਨਾਂ ਨੇ ਫੜਨਾ। ਉਹਨਾਂ ਨੇ ਤਾਂ ਆਲਰੇਡੀ ਆਪਣੇ ਜਿਹੜੇ ਅਸਾਈਲਮ ਦੇ ਕੇਸ ਆ US 'ਚ ਆਲਰੇਡੀ ਲਾ ਦਿੱਤੇ ਹੋਣੇ ਆ, ਸਾਲ ਦਾ ਉਹਨਾਂ ਨੂੰ ਟਾਈਮ ਮਿਲਦਾ ਠੀਕ ਹੈ। ਅਸਾਈਲਮ ਦਾ ਕੇਸ ਲਾਉਣ ਲਈ।
ਸੋ ਜਿੱਦਾਂ ਕਿਹਾ ਵੀ ਜਦੋਂ ਹੁਣ ਰਿਮੇਨ ਇਨ ਮੈਕਸੀਕੋ ਰਹਿਣਾ, ਇਹ ਤਾਂ ਚਲੋ ਇੱਕ ਐਕਸੈਪਸ਼ਨ ਆ ਗਈ ਵੀ ਜੇ ਉਹਨਾਂ ਨੂੰ ਉੱਥੇ ਮੈਕਸੀਕੋ ਦੇ ਵਿੱਚ ਗੈਂਗ ਜਾਂ ਏਜੰਟ ਉਹਨਾਂ ਤੋਂ ਖਤਰਾ ਹੈਗਾ ਆ। ਜਿਹੜਾ ਕੋਈ ਉੱਦਾਂ ਰਿਮੇਨ ਇਨ ਮੈਕਸੀਕੋ ਦੇ ਵਿੱਚ ਹੈਗਾ ਕਿ ਉਹਨਾਂ ਨੂੰ ਵੀ ਜਿਹੜੇ ਅਟਰਨੀ ਦਾ ਲੱਭਣ ਦੀ ਜਾਂ ਉਹ ਕਰਨ ਦੀ ਸਹੂਲਤ ਦੇਣੀ ਇਹਨਾਂ ਨੇ, ਜਾਂ ਸਿਰਫ ਇਸੇ ਕੇਸ ਦੇ ਵਿੱਚ ਹੀ ਬੰਦਾ ਅਟਰਨੀ ਕਰ ਸਕਦਾ ਹੈ? ਨਹੀਂ, ਨਾਰਮਲੀ ਤਾਂ ਤੁਸੀਂ ਅਟਰਨੀ ਕਦੇ ਵੀ ਕਰ ਸਕਦੇ ਹੋ ਨਾ, ਰੈਡੀ ਹੋ ਸਕਦਾ ਤੁਹਾਡਾ ਅਟਰਨੀ। ਪਰ ਪ੍ਰੋਬਲਮ ਇਹ ਸੀਗੀ ਕਿ ਲਾਅ ਤਾਂ ਜਿੰਨੇ ਮਰਜ਼ੀ ਬਣਾ ਦਿਓ, ਥੋੜ੍ਹਾ ਜਿਹਾ ਉੱਥੇ ਧੱਕਾ ਹੀ ਕਰਦੀ ਸੀਗੀ ਆਪਣੀ ਜਿਹੜੀ ਕਸਟਮਸ ਐਂਡ ਬਾਰਡਰ ਪੈਟਰੋਲ ਆ। ਹੂੰ ਹੂੰ ਤੇ ਇੱਕ ਰੀਜ਼ਨ ਆ ਕਿ ਦੇਖੋ ਜਦੋਂ ਆਪਣੇ ਟਰੰਪ ਹੁਣੀ ਆਏ ਸੀਗੇ ਤਾਂ ਸਾਰੇ ਦੇ ਸਾਰੇ ਪੰਜਾਬੀ ਜਿਹੜੇ ਸੀਗੇ ਪੂਰਾ ਦਾ ਪੂਰਾ ਜਿਹੜਾ ਸੀਗਾ ਬਲੌਕ ਉਹ ਡਿਪੋਰਟ ਕਰ ਦਿੱਤਾ ਜਾਂਦਾ ਸੀਗਾ ਨਾ, 300 400 ਸਿੱਧੇ ਹੀ ਉਹਨਾਂ ਨੇ ਹੂੰ 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 ਬਿਨਾਂ ਕਿਸੇ ਰੀਜ਼ਨ ਦੇ। ਸੋ ਉਹ ਤਾਂ ਫਿਰ ਪੁਲਿਸ ਦਾ ਥੋੜਾ ਚੱਲਦਾ ਹੀ ਆ, ਥੋੜਾ ਬਹੁਤਾ ਲੋਕਾਂ ਨਾਲ ਧੱਕਾ ਤਾਂ ਹੋਣਾ ਹੀ ਹੈ ਇਸ ਪ੍ਰੋਗਰਾਮ ਥੱਲੇ। ਤਾਂ ਹੀ ਉਹਦਾ ਜੀ ਟੈਕਸਸ ਨੇ ਲਾਅ ਸੂਟ ਕੀਤਾ, ਨਹੀਂ ਤਾਂ ਉਹਨਾਂ ਨੇ ਲਾਅ ਸੂਟ ਕਿਉਂ ਕਰਨਾ ਸੀਗਾ। ਪਰ ਇਹ ਆ ਸਰਕਾਰ ਤੁਹਾਡੀ ਥੋੜੀ ਲੀਨੀਅੰਟ ਆ, ਪਰ ਸਰਕਾਰ ਦੇ ਵਿੱਚ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਆ। ਹੁਣ ਜਿਹੜੇ ਟੈਕਸਸ 'ਚ ਕੰਮ ਕਰਦੇ, ਜਿਹੜੇ ਸੀਵੀਪੀ ਲਈ ਕੰਮ ਕਰਦੇ, ਉਹ ਤਾਂ ਟਰੰਪ ਦੇ ਥੱਲੇ ਵੀ ਉਹੀ ਸੀਗੇ, ਬਾਈਡਨ ਦੇ ਥੱਲੇ ਵੀ ਉਹੀ ਹੈ, ਹਨਾ। ਜੀ ਜੀ ਬੇਸਿਕਲੀ ਡਿਪਾਰਟਮੈਂਟ ਦਾ ਹੈਡ ਹੀ ਚੇਂਜ ਹੁੰਦਾ, ਅੰਦਰ ਕੰਮ ਕਰਨ ਵਾਲੇ ਪੁਰਜੇ ਜਿਹੜੇ ਆ ਉਹੀ ਜਿਹੜੇ ਉਹ ਰਹਿੰਦੇ ਨੇ। ਸੋ ਕਿਸੇ ਦੇ ਕਿਸੇ ਪਾਸੇ ਨੂੰ ਧਾਰਨਾ, ਕਿਸੇ ਦੀ ਕਿਸੇ ਪਾਸੇ ਨੂੰ ਆ। ਪਰ ਇਹ ਕਾਫੀ ਵੱਡੀ ਜਿਹੜੀ ਚੇਂਜ ਆ ਉਹ ਮੁੜ ਕੇ ਦੁਬਾਰਾ ਜਿਹੜੀ ਆਉਣ ਜਾ ਰਹੀ ਆ। ਸੋ ਕੀ ਇਮੀਗ੍ਰੇਸ਼ਨ ਜਿਹੜੀਆਂ ਆਰਗੇਨਾਈਜੇਸ਼ਨ ਆ ਉਹ ਕੀ ਸੋਚਦੀਆਂ ਇਹ ਰਿਮੇਨ ਇਨ ਮੈਕਸੀਕੋ ਪਾਲਿਸੀ ਨੂੰ ਮੁੜ ਬਹਾਲ ਕਰਨ ਦੇ ਉੱਤੇ? ਜੀ, ਸੋ ਇੱਕ ਤਾਂ ਇਹ ਹੈ ਕਿ ਮੈਕਸੀਕੋ ਨੂੰ ਪੈਸਾ ਚਾਹੀਦਾ ਇਸ ਚੀਜ਼ ਲਈ, ਸ਼ੈਲਟਰ ਵਗੈਰਾ ਉਹਨਾਂ ਨੂੰ ਕ੍ਰੀਏਟ ਕਰਨੇ ਪੈਣੇ। ਹੁਣ ਹੋਟਲਾਂ 'ਚ ਤਾਂ ਰੱਖ ਨਹੀਂ ਸਕਦੇ, ਤੁਹਾਨੂੰ ਪਤਾ ਹੀ ਆ ਉਹ ਦੇਸ਼ ਦੀ ਹਾਲਤ ਕਿੱਦਾਂ ਦੀ ਹੈ। ਯਾ ਤੇ ਫਿਰ ਉਹਨਾਂ ਨੇ ਜਿਹੜੇ ਹੋਰ ਸੰਸਥਾਵਾਂ ਹੈਗੀਆਂ, ਨਾਨ ਪ੍ਰੋਫਿਟਸ ਵਗੈਰਾ ਹੈਗੀਆਂ, ਲੀਗਲ ਏਡ ਗਰੁੱਪ ਜਿਹੜੇ ਹੈਗੇ, ਉਹਨਾਂ ਕੋਲ ਹੈਲਪ ਮੰਗੀ ਕਿ ਤੁਸੀਂ ਆ ਕੇ ਲੋਕਾਂ ਦੀ ਇੱਥੇ ਹੈਲਪ ਕਰੋ। ਪਰ ਹੁਣ ਜਿਹੜੇ ਯੂਐਸ, ਕਿਉਂਕਿ ਬਾਈਡਨ ਜਿਹੜਾ ਸੀਗਾ ਉਹਨੇ ਪ੍ਰੋਮਿਸ ਬਹੁਤ ਕੁਝ ਕੀਤਾ ਸੀਗਾ, ਪਰ ਉਹਨੇ ਪ੍ਰੋਮਿਸ ਆਪਣੇ ਨਿਭਾ ਨਹੀਂ ਪਾਇਆ। ਪਰ ਉਹਦੀ ਵੀ ਹੁਣ ਕੀ ਕਰੇ ਉਹ, ਉਹਨੇ ਆਹੀ ਤਾਂ ਕੰਮ ਰਹਿ ਨਹੀਂ ਗਿਆ ਉਹਨੂੰ ਇਕੱਲਾ ਇਮੀਗ੍ਰੇਸ਼ਨ ਦਾ। ਪਰ ਜੇ ਕੋਰਟ ਨੇ ਹੁਣ ਆਰਡਰ ਦਿੱਤਾ ਉਹਨੂੰ ਵੀ ਐਨਫੋਰਸ ਕਰਨਾ ਹੀ ਪੈਣਾ। ਪਰ ਇਹ ਜਿਹੜੇ ਸਾਰੇ ਜਿਹੜੇ ਯੂਐਸ ਬੇਸਡ ਲੀਗਲ ਏਡ ਗਰੁੱਪ ਸੀਗੇ, ਇਹ ਆਲਰੇਡੀ ਨਾਰਾਜ਼ ਆ ਤੋਂ ਕਿ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਨੇ। ਵਾਅਦੇ ਬਹੁਤ ਕੀਤੇ ਸੀ ਇਮੀਗ੍ਰੇਸ਼ਨ ਇੱਦਾਂ ਹੋ ਜਾਊ, ਉੱਦਾਂ ਹੋ ਜਾਊ, ਫਾਰਮ ਬਿੱਲ ਆ ਜਾਊ, ਪਰ ਆਇਆ ਨਹੀਂ ਕੁਛ। ਤੇ ਉਹਨਾਂ ਨੇ ਹੁਣ ਬੇਸਿਕਲੀ ਇਹ ਕਿਹਾ ਕਿ ਆਪਾਂ ਨਹੀਂ ਮੈਕਸੀਕੋ ਜਾਣਾ, ਸਾਡੇ ਕੋਲ ਨਾ ਐਕਸਪੈਕਟ ਕਰੋ ਕਿ ਹੁਣ ਆਪਾਂ ਜਾ ਕੇ ਜਿਹੜਾ ਤੁਹਾਡਾ ਗੰਦ ਆ ਉੱਥੇ ਟੇਕ ਕੇਅਰ ਕਰੀਏ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਤੁਸੀਂ ਇਮੀਗ੍ਰੈਂਟਸ ਨੂੰ ਪ੍ਰੋਟੈਕਸ਼ਨ ਦੇਣੀ ਆ, ਆਪਣੀਆਂ ਜ਼ਿੰਮੇਵਾਰੀਆਂ ਤੁਸੀਂ ਸਾਡੇ ਉੱਤੇ ਨਹੀਂ ਸੁੱਟ ਸਕਦੇ। ਤੇ ਉਹਨਾਂ ਨੇ ਆਲਰੇਡੀ ਆਪਣਾ ਕੰਸਰਨ, ਹੁਣ ਮੈਕਸੀਕੋ ਨੇ ਆਲਰੇਡੀ ਕਿਹਾ ਕਿ ਜੇ ਤੁਹਾਡੇ ਜਿਹੜੇ ਲੀਗਲ ਗਰੁੱਪ ਆ ਪਹਿਲਾਂ ਹੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਆਪਾਂ ਨਹੀਂ ਹੈਲਪ ਕਰਨੀ ਆ, ਤੇ ਜਿਹੜੀ ਸਾਡੀ ਪਹਿਲੀ ਸ਼ਰਤ ਸੀਗੀ ਕਿ ਇਹਨਾਂ ਨੂੰ ਅਟਰਨੀ ਮਿਲਣੇ ਚਾਹੀਦੇ ਲੋਕਾਂ ਨੂੰ, ਉਹ ਤੇ ਤੁਹਾਡੀ ਪਹਿਲਾਂ ਹੀ ਸ਼ਰਤ ਨਾਮਨਜ਼ੂਰ ਹੋ ਗਈ। ਕਿਉਂਕਿ ਹੁਣ ਜਿਹੜੇ ਲਾਇਰ ਆ ਉਹ ਇੱਥੇ ਵੀ ਬੜੇ ਬਿਜ਼ੀ ਆ। ਸੋ ਉਹਨਾਂ ਨੇ ਇਹ ਕਿਹਾ ਕਿ ਜੇ ਹੁਣ ਅਟਰਨੀ ਹੋਊਗੇ ਨਹੀਂ ਤਾਂ ਉੱਥੇ ਮੈਕਸੀਕੋ ਦੇ ਵਿੱਚ ਕੌਣ, ਕਿਹੜਾ ਲਾਇਰ, ਕਿੱਥੋਂ ਦੀ ਲਾਇਰ ਲੈ ਕੇ ਆਊਗੇ, ਕੌਣ ਹੈਲਪ ਕਰੂਗਾ। ਤੇ ਕਾਫੀ ਸਾਰੇ ਜਿਹੜੇ ਇਮੀਗ੍ਰੇਸ਼ਨ ਲਾਇਰ ਆ ਉਹ ਕਹਿੰਦੇ ਆ ਕਿ ਇਹ ਜਿਹੜੀ ਪਾਲਿਸੀ ਹੈਗੀ ਆ ਇਹ ਰਿਪੇਅਰ ਨਹੀਂ ਹੋ ਸਕਦੀ। ਇਹ ਪਾਲਿਸੀ ਟੂ ਬਿਗਨ ਵਿਦ ਇਹ ਪਾਲਿਸੀ ਖਰਾਬ ਸੀਗੀ, ਇਦਾਂ ਦੀ ਰਿਮੇਨ ਇਨ ਮੈਕਸੀਕੋ ਪਾਲਿਸੀ ਹੋਣੀ ਨਹੀਂ ਚਾਹੀਦੀ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਬਾਈਡਨ ਦੇ ਥੱਲੇ ਆ, ਉਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਉਹ ਆਪ ਮੰਨਦੇ ਆ ਕਿ ਜਿਹੜੀ ਪਾਲਿਸੀ ਆ ਚੰਗੀ ਨਹੀਂ ਹੈਗੀ, ਇਹਦੇ ਵਿੱਚ ਕਾਫੀ ਫਲॉज ਨੇ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਬਰਡਨ ਪੈ ਜਾਂਦਾ ਸਾਰੇ ਰਿਸੋਰਸਿਸ ਦੇ ਉੱਤੇ, ਸਪੈਸ਼ਲੀ ਜਿਹੜੇ ਇਮੀਗ੍ਰੈਂਟਸ ਉਹਨਾਂ ਦੇ ਉੱਤੇ। ਤੇ ਜਿਹੜੀ ਇਹ ਪਾਲਿਸੀ ਆ, ਇਹ ਜਿਹੜੀ ਰੂਟ ਕਾਜ਼ ਆਫ ਇਮੀਗ੍ਰੇਸ਼ਨ ਹੈਗੀ, ਗਰੀਬੀ, ਕ੍ਰਾਈਮ, ਸਾਰਾ ਉਹਨੂੰ ਐਡਰੈਸ ਨਹੀਂ ਕਰਦੀ, ਬਲਕਿ ਇਹ ਇੱਕ ਛੋਟਾ ਜਿਹਾ ਕਹਿ ਲਓ ਉਹਨਾਂ ਨੇ ਗੇਟਕੀਪਰ ਪਾਲਿਸੀ ਹੈ ਕਿ ਲੋਕਾਂ ਨੂੰ ਇਹ ਧੱਕੇ ਨਾਲ ਉੱਥੇ ਰੋਕ ਕੇ ਰੱਖਦੀ ਹੈ। ਤੇ ਹੋਮਲੈਂਡ ਸਿਕਿਉਰਿਟੀ ਕਹਿੰਦੇ ਆ ਕਿ ਆਪਾਂ ਵੀ ਇਸ ਪਾਲਿਸੀ ਨਾਲ ਐਗਰੀ ਨਹੀਂ ਕਰਦੇ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸੈਕਟਰੀ ਆ ਜੈਨ ਪੈਸਕੀ, ਉਹ ਵੀ ਇਹੀ ਕਹਿੰਦੇ ਆ ਕਿ ਇਹ ਜਿਹੜੀ ਪਾਲਿਸੀ ਹੈ ਇਹ ਡੀਪਲੀ ਫਲॉड ਹੈ ਤੇ ਸਾਡੇ ਕੋਲ ਕੋਈ ਚੋਇਸ ਨਹੀਂ, ਸਾਨੂੰ ਕੋਰਟ ਦੇ ਆਰਡਰ ਦੇ ਥੱਲੇ ਕੰਮ ਕਰਨਾ ਪੈ ਰਿਹਾ। ਤੇ ਹਿਊਮਨ ਰਾਈਟ ਫਸਟ ਜਿਹੜੀ ਇੱਕ ਨਾਨ ਪ੍ਰੋਫਿਟ ਸੰਸਥਾ ਰਿਫਿਊਜੀਆਂ ਨੂੰ ਪ੍ਰੋਟੈਕਸ਼ਨ ਦਿੰਦੀ ਆ, ਸਪੈਸ਼ਲੀ ਉਹ ਜਿਹੜੀ ਹਿਊਮਨ ਰਾਈਟ ਫਸਟ ਸੀਗੀ ਉਹਦਾ ਕੰਮ ਇਹ ਸੀਗਾ ਕਿ ਮੈਕਸੀਕੋ ਦੇ ਵਿੱਚ ਅਸਾਈਲਮ ਸੀਕਰਾਂ ਨਾਲ ਕੀ ਵਾਇਲੈਂਸ ਹੁੰਦਾ ਉਹਨੂੰ ਉਹਨਾਂ ਨੇ ਕਾਫੀ ਵੱਡੇ ਤਰੀਕੇ ਨਾਲ ਡਾਕੂਮੈਂਟ ਕੀਤਾ ਸੀਗਾ ਪਿਛਲੇ ਕੁਝ ਸਾਲਾਂ ਤੋਂ। ਸੋ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀ ਪਾਲਿਸੀ ਹੈ ਰਿਮੇਨ ਇਨ ਮੈਕਸੀਕੋ ਇੱਕ ਹਿਊਮੈਨਿਟੇਰੀਅਨ ਡਿਜ਼ਾਸਟਰ ਆ। ਇਹ ਉਦੋਂ ਵੀ ਇੱਕ ਡਿਜ਼ਾਸਟਰ ਸੀਗਾ ਜਦੋਂ ਇਹ ਪਹਿਲਾਂ ਇੰਪਲੀਮੈਂਟ ਕੀਤੀ ਗਈ ਸੀ, ਤੇ ਇਹ ਫਿਊਚਰ ਦੇ ਵਿੱਚ ਵੀ ਡਿਜ਼ਾਸਟਰ ਹੀ ਰਹਿਣਾ। ਇਹ ਡੂਮਡ ਹੈਗੀ ਫੇਲ ਹੋਣ ਲਈ, ਇਹਦਾ ਕੁਝ ਨਹੀਂ ਹੋ ਸਕਦਾ। ਫਿਰ ਜਿਹੜੀ ਜੀ ਯੂਐਨ ਦੀ ਰਿਫਿਊਜੀ ਏਜੰਸੀ ਹੈ, ਯੂਐਨ ਹਾਈ ਕਮਿਸ਼ਨਰ ਫॉर ਰਿਫਿਊਜੀ ਹੈਗਾ, ਉਹ ਕਹਿੰਦੇ ਕਿ ਇਹ ਜਿਹੜੀ ਪਾਲਿਸੀ ਹੈਗੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਕੰਸਰਨ ਹੈਗਾ ਕਿ ਜਿਹੜਾ ਆਲਰੇਡੀ ਇੱਕ ਅਸਾਈਲਮ ਵਾਲਾ ਬੰਦਾ ਐਡੀ ਦੂਰੋਂ ਦੀ ਆਉਂਦਾ ਵਾ, ਤੇ ਜਿੱਦਾਂ ਦੇ ਮੈਕਸੀਕੋ ਦੇ ਹਾਲਾਤ ਆ, ਜਦੋਂ ਉਹਨਾਂ ਨੂੰ ਪਤਾ ਕਿ ਇਹ ਇਮੀਗ੍ਰੈਂਟਾਂ ਨੇ ਹੁਣ ਇੱਥੇ ਰੁਕਣਾ 6-6 ਮਹੀਨੇ, ਤੇ ਲੁੱਟ ਖੋਹ, ਰੇਪ, ਕਿਡਨੈਪਿੰਗ, ਇੱਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ। ਇੱਕ ਆਲਰੇਡੀ ਅਸਾਈਲਮ ਸੀਕਰ ਆ, ਕਈ ਵਾਰੀ ਉਹਨਾਂ ਨੂੰ ਆਪਣੀ ਕੰਟਰੀ 'ਚ ਨਹੀਂ ਇੰਨਾ ਮਾੜਾ ਹੁੰਦਾ ਜਿੰਨਾ ਮੈਕਸੀਕੋ ਦੇ ਵਿੱਚ ਰੁਕ ਕੇ ਉਹਨਾਂ ਨਾਲ ਮਾੜਾ ਹੋਣਾ ਵਾ, ਹੈ ਨਾ। ਕਿਉਂਕਿ ਗੈਂਗ ਪ੍ਰੋਬਲਮ ਬਹੁਤ ਜ਼ਿਆਦਾ, ਕਰਪਸ਼ਨ ਬਹੁਤ ਜ਼ਿਆਦਾ।
ਤੇ ਫਿਰ ਜਿਹੜੇ ਟੈਕਸਸ ਦੇ ਅਟਾਰਨੀ ਜਨਰਲ ਆ ਕੈਨ ਪੈਕਸਟਨ, ਉਹਨਾਂ ਨੇ ਤਾਂ ਆਬਵੀਅਸਲੀ ਇਹੀ ਕਿਹਾ ਕਿ ਇਹ ਸਾਡੇ ਲਈ ਬਹੁਤ ਵੱਡੀ ਜਿੱਤ ਆ ਤੇ ਆਪਾਂ ਅੱਗੇ ਜਿਹੜੀ ਆਪਣੀ ਫਾਈਟ ਆ ਉਹ ਜਾਰੀ ਰੱਖਾਂਗੇ, ਜਿਹੜੇ ਆਪਣੇ ਬਾਰਡਰ ਆਪਾਂ ਪ੍ਰੋਟੈਕਟ ਕਰਾਂਗੇ ਤਾਂ ਕਿ ਸਾਡੀ ਜਿਹੜੀ ਲੋਕਲ ਕਮਿਊਨਿਟੀਜ਼ ਆ ਉਹ ਸੇਫ ਰਵੇ। ਤੇ ਟੈਕਸਸ ਦੇ ਅਟਾਰਨੀ ਜਨਰਲ ਨੇ ਇਹ ਵੀ ਕਿਹਾ ਕਿ ਇਹ ਨਹੀਂ ਕਿ ਮੈਂ ਬਾਈਡਨ ਐਡਮਿਨਿਸਟ੍ਰੇਸ਼ਨ ਖਾਨਾ ਪੂਰਤੀ ਸਿਰਫ ਕਰੀ ਜਾਊਗੀ, ਮੈਂ ਵੀ ਦੇਖੂੰਗਾ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਪੂਰੀ ਤਰ੍ਹਾਂ ਜਿਹੜਾ ਕੋਰਟ ਦਾ ਆਰਡਰ ਆ ਉਹਨਾਂ ਕੰਪਲਾਈ ਕਰਦੀ ਆ ਕਿ ਨਹੀਂ ਕਰਦੀ ਆ। ਤੇ ਸੇਮ ਥਿੰਗ ਜਿੱਦਾਂ ਮਾਰਕ ਮੋਰਗਨ ਜਿਹੜੇ ਕਸਟਮਜ਼ ਐਂਡ ਬਾਰਡਰ CBP ਦੇ ਟਰੰਪ ਦੇ ਥੱਲੇ ਅਪਾਇੰਟੀ ਸੀਗੇ ਉੱਥੇ ਟੈਕਸਸ ਦੇ ਵਿੱਚ, ਉਹਨਾਂ ਨੇ ਵੀ ਇਹੀ ਕਿਹਾ ਕਿ ਬਹੁਤ ਵਧੀਆ ਹੋਇਆ, ਇਹ ਪਾਲਿਸੀ ਇੰਪਲੀਮੈਂਟ ਹੋਣੀ ਚਾਹੀਦੀ ਸੀਗੀ ਤੇ ਆਪਾਂ ਇਹਨੂੰ ਵੈਲਕਮ ਕਰਦੇ ਹਾਂ ਕਿਉਂਕਿ ਸਾਡੇ ਰਸ਼ ਬਹੁਤ ਪੈ ਰਿਹਾ ਸੀਗਾ ਤੇ ਇਦਾਂ ਦੀਆਂ ਹੋਰ ਵੀ ਪਾਲਿਸੀ ਜਿਹੜੀਆਂ ਉਹ ਸਰਕਾਰ ਨੂੰ ਚਲਾਉਣੀਆਂ ਚਾਹੀਦੀਆਂ। ਜੀ। ਸੋ ਬਿਲਕੁਲ ਇਹ ਜਿੱਦਾਂ ਆਪਾਂ ਹੁਣ ਇੱਥੋਂ ਇਹ ਸਪਸ਼ਟ ਹੀ ਆ ਵੀ ਦੋ ਪੱਖ ਹੁੰਦੇ ਹੀ ਆ ਹਰ ਇੱਕ ਮਸਲੇ ਦੇ ਉੱਤੇ। ਸੋ ਆਪਾਂ ਨੂੰ ਦੋਨੋਂ ਤਰਫੋਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਦੇ ਲਈ ਇਸ ਦੇ ਪ੍ਰਤੀ ਜਿਹੜੀਆਂ ਮਿਲੀਆਂ ਆ। ਤੁਸੀਂ ਇੱਕ ਇਸ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜਾ ਮੈਕਸੀਕੋ ਦੇ ਵਿੱਚ ਰਹਿਣ ਵਾਲਾ ਆ ਉਹਦੇ ਤੇ ਇਹ ਪਾਲਿਸੀ ਨਹੀਂ ਲਾਗੂ ਹੁੰਦੀ, ਜਿਹੜਾ ਆਊਟ ਆਫ ਬੇਸਿਕਲੀ ਮੈਕਸੀਕੋ ਦੇ ਬਾਹਰਲੇ ਮੁਲਕ ਥਾਣੀ ਜਿਹੜਾ ਆ ਰਿਹਾ ਆ, ਕਿਸੇ ਹੋਰ ਮੁਲਕ ਦਾ ਨਾਗਰਿਕ ਆ, ਇਹ ਪਾਲਿਸੀ ਸਿਰਫ ਉਹਦੇ ਉੱਤੇ ਲਾਗੂ ਆ, ਜਿਨ੍ਹਾਂ 'ਚ ਖਾਸ ਕਰਕੇ ਆਪਣੇ ਪੰਜਾਬੀ ਵੀ ਫਿਰ ਸ਼ਾਮਲ ਹੀ ਆ। ਜੀ, ਕਿਉਂਕਿ ਹੁਣ ਜਿਹੜਾ ਬੰਦਾ ਮੈਕਸੀਕੋ ਤੋਂ ਅਸਾਈਲਮ ਲੈ ਰਿਹਾ ਜੇ ਉਹਨੂੰ ਫੜ ਕੇ ਮੈਕਸੀਕੋ 'ਚ ਹੀ ਪਾਤਾ ਉਹ ਤਾਂ ਪ੍ਰੋਬਲਮ ਹੋ ਜਾਣੀ ਹੈ ਨਾ। ਉਹਦਾ ਕੋਈ ਤੁੱਕ ਨਹੀਂ ਬਣਨੀ ਜੀ। ਸੋ ਇਹ ਸਿਰਫ ਜੇ ਕੋਈ ਆਪਣੇ ਨਦਰਨ ਬਾਰਡਰ ਤੋਂ ਆ ਰਿਹਾ ਹੈ ਉਹਦੇ ਨਾਲ ਵੀ ਇਦਾਂ ਹੀ ਇਹ ਚੀਜ਼ ਹੈਗੀ ਆ ਕਿ ਸਿਰਫ ਸਦਰਨ ਬਾਰਡਰ ਦੇ ਉੱਤੇ ਹੀ ਇਹ ਸਦਰਨ ਬਾਰਡਰ ਤੋਂ ਹੀ ਆ ਤੇ ਜ਼ਿਆਦਾਤਰ ਜਿਹੜੇ ਲੋਕੀ ਆ ਸਦਰਨ ਬਾਰਡਰ ਤੇ ਆਉਂਦੇ ਆ। ਹੁਣ ਜਿਹਦਾ ਤਾਂ ਕੈਨੇਡਾ ਦਾ ਵੀਜ਼ਾ ਲੱਗਾ ਉਹ ਤਾਂ ਆਪਣੀ ਉੱਥੇ ਆਪਸ਼ਨ ਲੱਭ ਲੈਂਦਾ ਕੈਨੇਡਾ ਦੇ ਵਿੱਚ, ਉਹਨੇ ਉੱਥੇ ਛੇਤੀ ਪੱਕੇ ਹੋ ਜਾਂਦੇ ਆ 2-4 ਸਾਲ 'ਚ। ਉਹਨੇ ਅਮਰੀਕਾ ਧੱਕੇ ਖਾ ਕੇ ਕੀ ਕਰਨਾ, ਨਾਲੇ ਉੱਥੇ ਜਾਣਾ ਵੀ ਮੁਸ਼ਕਿਲ ਹੈ ਨਾ। ਉਹ ਜਿਹੜੀ ਜੋਗ੍ਰਾਫਿਕਲੀ ਕੈਨੇਡਾ ਦੇ ਵਿੱਚ ਤੁਹਾਨੂੰ ਵੀਜ਼ਾ ਚਾਹੀਦਾ ਜਾਣ ਲਈ, ਜਿਹੜਾ ਸਦਰਨ ਬਾਰਡਰ ਆ ਕੰਟਰੀਜ਼ ਵਗੈਰਾ ਛੋਟੀਆਂ ਨਾਲ ਲੱਗਦੀਆਂ, ਪੈਦਲ ਬੰਦਾ ਕੋਈ ਸਕੂਮ ਪਾ ਕੇ ਆ ਜਾਂਦਾ। ਕਰਪਸ਼ਨ ਹੈਗੀ ਆ, ਸੋ ਰਾਹਦਾਰੀ ਕੁਛ ਨਾ ਕੁਛ ਇਦਾਂ ਦੀ ਚੀਜ਼ ਜਿਹੜੀ ਉੱਥੇ ਮਿਲ ਜਾਂਦੀ ਆ। ਬਾਕੀ ਆਪਾਂ ਨੂੰ ਹੁਣ ਸਭ ਨੂੰ ਹੀ ਪਤਾ ਹੈ ਵੀ ਡੌਂਕੀਆਂ ਜਿਹੜੀਆਂ ਸੁਣਦੇ ਆ ਉਹ ਲੱਗਦੀਆਂ ਨੇ, ਆਉਂਦੇ ਨੇ ਲੋਕ ਇਸ ਹਿਸਾਬ ਦੇ ਨਾਲ ਇੱਥੇ ਤਾਈਂ ਜਿਹੜਾ ਉਹ ਫਿਰ ਪਹੁੰਚ ਜਾਂਦੇ ਨੇ। ਇੱਕ ਚੀਜ਼ ਇਹ ਕਰੂੰਗਾ ਕਿ ਹੁਣ ਲੋਕਾਂ ਨੇ ਪੁੱਛਣਾ ਕਿ ਹੁੰਦਾ ਕੀ ਹੈ ਨਾ, ਸੋ ਆਪਣੇ ਜਿੱਦਾਂ ਹੁਣ ਆਪਣੇ ਜਿਹੜੇ ਪੰਜਾਬੀ ਆਉਂਦੇ ਆ ਹਨਾ, ਕਲਾਇੰਟਾਂ ਤੋਂ ਹੀ ਆਪਾਂ ਸੁਣੀਦਾ ਹੈ ਨਾ, ਉਹੀ ਸਾਨੂੰ ਦੱਸਦੇ ਕਿ ਥੱਲੇ ਰਾਹ 'ਚ ਕਿੱਦਾਂ ਦੀ ਜਰਨੀ ਆ। ਕਿਸੇ ਨੂੰ ਪਨਾਮਾ ਦੇ ਵਿੱਚ ਫੜ ਲਿਆ, ਕਿਸੇ ਨੂੰ ਮੈਕਸੀਕੋ ਦੇ ਵਿੱਚ ਫੜ ਲਿਆ। ਸੋ ਹੁੰਦਾ ਕੀ ਸੀਗਾ ਕਿ ਜਿੰਨਾ ਕੁ ਮੈਨੂੰ ਪਤਾ ਹੈ ਨਾ, ਹਰੇਕ ਬੰਦੇ ਦੀ ਆਪਣੀ ਡਿਫਰੈਂਟ ਸਟੋਰੀ ਆ। ਤੇ 3-3 ਮਹੀਨੇ 4-4 ਮਹੀਨੇ ਜਿੱਦਾਂ ਆਮ ਹੀ ਸੀਗਾ, ਮੈਕਸੀਕੋ ਫੜ ਲੈਂਦੇ ਸੀਗੇ, ਪਨਾਮਾ 'ਚ ਫੜ ਲੈਂਦੇ ਸੀਗੇ। ਤੇ ਫਿਰ ਉਹ ਬੇਸਿਕਲੀ ਲੋਕੀ ਇਹ ਦੱਸਦੇ ਸੀਗੇ ਕਿ ਉਹਨੂੰ ਛੱਡ ਦਿੰਦੇ, ਇੱਕ ਤਰ੍ਹਾਂ ਛੱਡ ਦਿੰਦੇ ਸੀਗੇ ਉਹਨਾਂ ਨੂੰ। ਉਹ ਕਹਿੰਦੇ ਸੀਗੇ ਕਿ ਕੰਟਰੀ ਆਊਟ ਕਰ ਜਾਓ, ਤੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਪਤਾ ਹੁੰਦਾ ਸੀਗਾ ਕਿ ਇਹਨਾਂ ਨੇ ਜਾਣਾ ਅਮਰੀਕਾ ਹੀ ਆ। ਸੋ ਉਹਨਾਂ ਨੇ ਕਿਹਾ ਕਿ ਕੰਟਰੀ ਆਊਟ ਕਰ ਜਾਓ, ਸਾਡੀ ਕੰਟਰੀ ਨਹੀਂ ਤੁਸੀਂ ਰੁਕਣਾ। ਸੋ ਹੁਣ ਇਹ ਕੀ ਹੋ ਰਿਹਾ ਕਿ ਏਜੰਟ ਤੁਹਾਨੂੰ ਇੰਡੀਆ ਦੇ ਵਿੱਚ ਜੋ ਮਰਜ਼ੀ ਕਹਿਣ, ਪਰ ਇਹ ਹੈ ਕਿ ਦੇਖ ਲਿਓ ਥੋੜਾ ਜਿਹਾ ਕਿੱਦਾਂ ਵਾ, ਕਿਉਂਕਿ ਮੈਕਸੀਕੋ ਨੂੰ ਹੁਣ ਪੈਸੇ ਮਿਲਣੇ ਆ ਇਸ ਚੀਜ਼ ਦੇ ਕਿ ਬੰਦਿਆਂ ਨੂੰ ਉੱਥੇ ਫੜ ਕੇ ਰੱਖੋ। ਸੋ ਜਿਹੜੀ ਪਾਲਿਸੀ ਇਹ ਨਹੀਂ ਕਿ ਅਮਰੀਕਾ ਸਰਕਾਰ ਨੂੰ ਕਿੱਦਾਂ ਪਤਾ ਚੱਲੂਗਾ, ਪਾਲਿਸੀ ਇਹ ਆ ਜਿਹੜੀ ਮੈਕਸੀਕਨ ਸਰਕਾਰ ਆ ਉਹਨੇ ਤੇਜ਼ ਹੋ ਜਾਣਾ, ਉਹਨੇ ਕਹਿਣਾ ਕਿ ਇਹਨਾਂ ਨੂੰ ਰੋਕ ਕੇ ਰੱਖੋ, ਇਹ ਸਾਡੀ ਡਿਊਟੀ ਆ, ਸਾਨੂੰ ਇਹਦੇ ਪੈਸੇ ਮਿਲ ਰਹੇ ਆ। ਤੁਹਾਨੂੰ ਛੱਡਦੇ ਸੀਗੇ, ਉਹਨਾਂ ਨੇ ਜਾਂ ਤਾਂ ਤੁਹਾਨੂੰ ਉੱਥੇ ਡੱਕ ਕੇ ਰੱਖਣਾ ਜਾਂ ਉਹਨਾਂ ਨੇ ਤੁਹਾਨੂੰ ਥੱਲੇ ਵੱਲ ਨੂੰ ਤੋੜ ਦੇਣਾ। ਉਹਨਾਂ ਨੇ ਜਿੱਦਾਂ ਡੀਲ ਜਿਹੜੀ ਹੈਗੀ ਅਮਰੀਕਨ ਗਵਰਨਮੈਂਟ ਤੇ ਉਹਦੇ ਵਿੱਚ ਡੀਲ ਇਹ ਹੈਗੀ ਕਿ ਬੰਦਿਆਂ ਨੂੰ ਤੁਸੀਂ ਰੋਕਣਾ ਕਿੱਦਾਂ ਹੈਗਾ। ਸੋ ਮੈਕਸੀਕੋ ਇੱਕ ਤਰ੍ਹਾਂ ਉਹਨਾਂ ਦਾ ਜਿਹੜਾ ਪਲੇਅਰ ਆ, ਉਹਦਾ ਕੰਮ ਇਹ ਹੋਇਆ ਕਿ ਲੋਕਾਂ ਨੂੰ ਉੱਥੇ ਜੇਲ੍ਹਾਂ ਦੇ ਵਿੱਚ ਫੜ ਕੇ ਰੱਖਣਾ। ਸੋ ਅਮਰੀਕਾ ਦੀ ਫੌਜ ਦੇ ਵਜੋਂ, ਬਾਰਡਰ ਫੌਜ ਦੇ ਵਜੋਂ ਮੈਕਸੀਕੋ ਨੂੰ ਪੂਰਾ ਜਿਹੜਾ ਉਹ ਹੁਣ ਵਰਤਿਆ ਜਾਊਗਾ। ਸੋ ਇਹ ਮੁਸ਼ਕਲਾਂ ਜਿਹੜੀਆਂ ਇਹ ਵਧਣ ਜਾ ਰਹੀਆਂ ਆ, ਘਟਣ ਨਹੀਂ ਜਿਹੜੀਆਂ ਇਹ ਜਾ ਰਹੀਆਂ। ਇੱਕ ਤਾਂ ਇਹ ਸੀ ਨਾ ਵੀ ਆ ਕੇ ਬੰਦਾ ਪੇਸ਼ ਹੋ ਜਾਂਦਾ ਸੀ ਤੇ ਬੰਦਾ ਕਹਿ ਦਿੰਦਾ ਸੀ ਅਸਾਈਲਮ ਚਾਹੀਦਾ, ਉਹ ਆ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਚਲੋ ਲੀਕ ਤਾਂ ਨਹੀਂ ਵੱਜਦੀ ਕਹਿੰਦੇ, ਪਰ ਮੁਸ਼ਕਲ ਆ। ਦੀਵਾਰ ਜਿਹੜੀ ਉੱਦਾਂ ਦੇ ਭਾਵੇਂ ਵਿੱਚ ਉਹਦੇ ਬਹੁਤ ਮੋਹਰੀਆਂ ਨੇ ਜਿਹੜੀਆਂ ਉੱਥੇ ਕੰਧ ਤੇ ਬਣਾਈਆਂ, ਪਰ ਇੱਦਾਂ ਦੀ ਇਹ ਜਿਹੜੀ ਨਾ ਦਿਖਣ ਵਾਲੀ ਕੰਧ ਜਿਹੜੀ ਹੈ ਵੱਡੀ ਉਸਰਦੀ ਜਾ ਰਹੀ ਹੈ।